ਇਰਾਨ ਵਾਲਾ ਜਿਹੜਾ ਨਵਾਂ ਉਹਨਾਂ ਦਾ ਬਣਿਆ ਸੁਪਰੀਮ ਲੀਡਰ ਆ, ਉਹਨੇ ਐਕਸ ਦਾ ਖਾਤਾ ਬਣਾ ਕੇ ਕਈ ਜਿਹੜੀਆਂ ਨਵੀਆਂ ਮੰਗਾਂ ਜਿਹੜੀਆਂ ਉਹ ਰੱਖ ਦਿੱਤੀਆਂ, ਗੱਲਾਂ ਜਿਹੜੀਆਂ ਉਹ ਕਹਿ ਦਿੱਤੀਆਂ ਆ। ਇਹਦੇ ਨਾਲ ਲੱਗਦਾ ਇਹੀ ਆ, ਜੇ ਪਲੇਨ ਸ਼ਬਦਾਂ 'ਚ ਆਖਿਆ ਜਾਵੇ ਤਾਂ ਉਹਦੀ ਗੱਲਬਾਤ ਤੋਂ ਇਹੀ ਲੱਗ ਰਿਹਾ ਵੀ ਅੱਗੇ ਭਾਈ ਐਸਕੇਲੇਸ਼ਨ ਹੋਰ ਵਧਣ ਜਾ ਰਹੀ ਹੈਗੀ ਆ। ਸੋ ਸਥਿਤੀ ਕੋਈ ਬਾਹਲੀ ਚੰਗੀ ਨਹੀਂ ਆ। ਜਿਹੜਾ ਈਰਾਨ ਦਾ ਨਵਾਂ ਸੁਪਰੀਮ ਲੀਡਰ ਆ, ਜਿਹਨੇ ਆਪਣਾ ਟਵਿੱਟਰ ਦਾ ਜਿਹੜਾ ਹੈਂਡਲ ਆ ਉਹ ਇਸ ਹਿਸਾਬ ਦੇ ਨਾਲ ਰੱਖਿਆ ਜਿਸ ਦਾ ਮਤਲਬ ਇਹ ਬਣਦਾ ਲੀਡਰ ਆਫ ਰੈਵੋਲੂਸ਼ਨ। ਰੈਬਰ ਕਰਕੇ ਕੁਛ ਉਸਨੇ ਆਪਣਾ ਨਾਮ ਉਸਦੇ ਉੱਤੇ ਜਿਹੜਾ ਉਹ ਰੱਖਿਆ ਆ। ਸੋ ਉਹਨੇ ਕਈ ਮੰਗਾਂ ਜਿਹੜੀਆਂ ਰੱਖੀਆਂ ਹਰਜੋਤ ਸਿੰਘ ਜੀ, ਜਿਹੜੇ ਮੁਹਤਜਬਾ ਅਲੀ ਖਮੇਨਾਈ ਆ ਉਸ ਦੇ ਦੁਆਰਾ ਉਸਨੇ ਕਿਹਾ ਵੀ ਸਟ੍ਰੇਟ ਆਫ ਹਾਰਮਜ਼ ਬੰਦ ਰਹੇਗਾ। ਇੱਕ ਇਹ ਗੱਲ ਜਿਹੜੀ ਇਸਨੇ ਵਿੱਚ ਰੱਖੀ ਆਖੀ ਆ। ਨਾਲ ਕਹਿੰਦਾ ਵੀ ਯੂਐਸ ਦੇ ਜਿੰਨੇ ਵੀ ਬੇਸ ਨੇ ਪੂਰੇ ਇਲਾਕੇ ਦੇ ਵਿੱਚ ਉਹ ਬੰਦ ਕਰ ਦਿਓ, ਨਹੀਂ ਤਾਂ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਊਗਾ। ਤੇ ਕਹਿੰਦੇ ਵੀ ਕੰਪਨਸੇਸ਼ਨ ਸਾਨੂੰ ਮਿਲੇ, ਜੋ ਇਜ਼ਰਾਈਲ ਤੇ ਅਮਰੀਕਾ ਨੇ ਸਾਡਾ ਨੁਕਸਾਨ ਪਹੁੰਚਾਇਆ ਆ ਤੇ ਉਹਦਾ ਜਿਹੜੀ ਆ ਸਾਨੂੰ ਕੰਪਨਸੇਸ਼ਨ ਮਿਲੇ। ਤੇ ਕਹਿੰਦੇ ਜਿਹੜੇ ਮੁਲਕ ਨੂੰ ਤੋੜਨ ਦੀ ਤੁਹਾਡੀ ਕੋਸ਼ਿਸ਼ ਸੀਗੀ ਉਸ ਨੂੰ ਅਸੀਂ ਜਿਹੜਾ ਉਹ ਰੋਕ ਦਿੱਤਾ ਆ। ਤੇ ਕਹਿੰਦੇ ਵੀ ਜਿਹੜੇ ਮੁਲਕ ਇਸ ਇਲਾਕੇ ਦੇ ਵਿੱਚ ਨੇ ਉਹ ਕਲੈਰੀਫਾਈ ਕਰਨ ਆਪਣੀ ਪੋਜੀਸ਼ਨ ਵੀ ਈਰਾਨ ਨੇ ਕੀ ਉਹਨਾਂ ਦੇ ਜਿਹੜੇ ਖਿਲਾਫ ਆ ਉਹ ਅਗਰੈਸ਼ਨ ਕੀਤੀ ਹੈ ਜਾਂ ਉਹਨਾਂ ਨੇ ਜਵਾਬੀ ਕਾਰਵਾਈ ਜਿਹੜੀ ਈਰਾਨ ਨੇ ਉਸ ਦੇ ਵਿੱਚ ਜਿਹੜੀ ਉਹ ਕੀਤੀ ਆ। ਸੋ ਜੋ ਨਜ਼ਰ ਆ ਰਿਹਾ ਆ ਹੁਣ ਸਰਫੇਸ ਦੇ ਉੱਤੇ, ਇਹ ਆਪਣੇ ਪੇ ਤੋਂ ਵੀ ਜ਼ਿਆਦਾ ਜਿਹੜਾ ਹਾਰਡ ਲਾਈਨਰ ਆ ਉਹ ਨਜ਼ਰ ਆ ਰਿਹਾ ਆ। ਤੇ ਇਹਨਾਂ ਨੇ ਪਹਿਲਾਂ ਵੀ ਜਿਹੜਾ ਉਹ ਆਖਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਵੀ ਅਸੀਂ ਲੰਬੀ ਲੜਾਈ ਲੜਨ ਦੇ ਲਈ ਰੈਡੀ ਜਿਹੜੇ ਉਹ ਹੈਗੇ ਆ। ਕੱਲ ਇਹਨਾਂ ਦਾ ਜਿਹੜਾ ਮਿਲਟਰੀ ਵਾਲਾ ਜਿਹੜਾ ਆਈਜੀਆਰਸੀ ਦਾ ਜਿਹੜਾ ਕਮਾਂਡਰ ਸੀਗਾ ਰੈਵੋਲੂਸ਼ਨਰੀ ਗਾਰਡ ਦਾ, ਉਹ ਕਹਿ ਰਿਹਾ ਸੀਗਾ, ਉਹਨੇ ਆਪਣੀ ਪਰਸ਼ੀਆ ਦੇ ਵਿੱਚ ਬੋਲਦਾ ਇੰਗਲਿਸ਼ 'ਚ ਬੋਲਣ ਲੱਗ ਗਿਆ ਆਈਲੈਂਡ ਪ੍ਰੈਜ਼ੀਡੈਂਟ। ਉਹ ਕਿਉਂਕਿ ਹੁਣ ਐਪਸਟੀਨ ਟਰੰਪ ਦੀਆਂ ਜਿਹੜੀਆਂ ਫਾਈਲਾਂ ਇੰਨੀਆਂ ਕੁ ਜ਼ਿਆਦਾ ਆ, ਜੋ ਉਸਦੇ ਕੁਕਰਮ ਸਾਹਮਣੇ ਹੈਗੇ ਆ ਐਪਸਟੀਨ ਦੇ, ਤੇ ਜਿੱਦਾਂ ਤਾਰਾਂ ਟਰੰਪ ਦੇ ਨਾਲ ਜਿਹੜੀਆਂ ਜੁੜਦੀਆਂ ਉਹ ਹੁਣ ਸਿੱਧਾ ਹੀ ਜਿਹੜੇ ਆ ਉਹਨਾਂ ਦਾ ਮਿਲਟਰੀ ਵਾਲਾ ਉਹ ਇਸ ਤਰੀਕੇ ਦੇ ਨਾਲ ਬੋਲਣ ਲੱਗੇ ਹੋਏ ਆ। ਐਪਸਟੀਨ ਫਾਈਲਸ ਦਾ ਮੁੱਦਾ ਤਾਂ ਆਲਰੇਡੀ ਇਹ ਤਾਂ ਹੈ ਨਹੀਂ ਆ ਵੀ ਉਹ ਠੰਡਾ ਹੋ ਗਿਆ। ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਤਾਂ ਅਜੇ ਹੈਗੇ ਆ, ਪਰ ਈਰਾਨ ਹਾਲ ਦੀ ਘੜੀ ਕੋਈ ਪਿੱਛੇ ਹਟਣ ਨੂੰ ਰੈਡੀ ਨਹੀਂ ਆ। ਜਿੱਦਾਂ ਟਰੰਪ ਹੁਣਾਂ ਨੇ ਇਹ ਦਾਅਵਾ ਕਰਤਾ ਸੀਗਾ ਵੀ ਅਨਕੰਡੀਸ਼ਨਲ ਸਰੈਂਡਰ ਕਰਨ ਈਰਾਨ ਵਾਲੇ, ਤਾਂ ਫਿਰ ਹੁਣ ਤੱਕ 5500 ਤੋਂ ਵੱਧ ਜਿਹੜੇ ਟਾਰਗੇਟ ਆ ਸੈਂਟਰਲ ਕਮਾਂਡ ਦੀ ਉਹਨਾਂ ਦੇ ਆਪਣੇ ਆંકੜਿਆਂ ਦੇ ਮੁਤਾਬਕ ਉਹਨਾਂ ਨੇ ਕੱਲ ਜ਼ਿਕਰ ਕੀਤਾ ਸੀ 5500 ਤੋਂ ਵੱਧ ਜਿਹੜੇ ਟਾਰਗੇਟ ਆ ਉਹ ਈਰਾਨ ਦੇ ਉਹਨਾਂ ਨੇ ਨਸ਼ਟ ਜਿਹੜੇ ਉਹ ਕੀਤੇ ਆ। ਪਰ ਫਿਰ ਵੀ ਉਸ ਦੇ ਬਾਵਜੂਦ ਈਰਾਨ ਵਾਲੇ ਲਗਾਤਾਰ ਜਵਾਬੀ ਕਾਰਵਾਈ ਕਰ ਰਹੇ ਆ ਤੇ ਸਰਵਾਈਵ ਜਿਹੜਾ ਉਹ ਕਰ ਰਹੇ ਆ। ਰਜੀਮ ਚੇਂਜ ਕਰਨ ਦੀ ਜਿਹੜੀ ਇਹਨਾਂ ਦੀ ਇੱਛਾ ਸੀਗੀ ਉਹ ਧਰੀ ਧਰਾਈ ਜਿਹੜੀ ਹਾਲ ਦੀ ਘੜੀ ਵਿੱਚ ਰਹਿ ਗਈ ਆ। ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਮੈਨੂੰ ਪੁੱਛ ਕੇ ਨਵਾਂ ਲੀਡਰ ਜਿਹੜਾ ਉਹ ਲਾਓ, ਅਗਲਿਆਂ ਨੇ ਜਿਹੜਾ ਉਹ ਨਵਾਂ ਲੀਡਰ ਲਾਤਾ ਤੇ ਉਹਦਾ ਹੁਣ ਇਦਾਂ ਦਾ ਤੱਤਾ ਜਿਹਾ ਜਿਹੜਾ ਉਹ ਬਿਆਨ ਜਿਹੜੇ ਉਹ ਆ ਗਏ ਆ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਇਸ ਤਰੀਕੇ ਦੇ ਨਾਲ ਵਾਰ ਜਿਹੜੀ ਆ ਖਤਮ ਹੁੰਦੀ ਆ ਜਾਂ ਅਜੇ ਹੋਰ ਐਸਕੇਲੇਟ ਹੁੰਦੀ ਆ। ਪਰ ਈਰਾਨ ਦੇ ਇਸ ਲੀਡਰ ਦੇ ਐਕਸ ਦੇ ਉੱਤੇ ਇਸ ਟਵਿੱਟਰ ਦੇ ਉੱਤੇ ਇਸ ਬਿਆਨ ਤੋਂ ਬਾਅਦ ਚ ਲੱਗ ਰਿਹਾ ਵੀ ਸ਼ਾਇਦ ਵਾਰ ਹੋਰ ਐਸਕੇਲੇਟ ਹੋ ਸਕਦੀ ਆ, ਹੋਰ ਅੱਗੇ ਵੱਧ ਸਕਦੀ ਹੈਗੀ।